ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪਰਵੀਨ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ਼੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ ਤੁਹਾਡਾ। ਅੱਜ ਅਮਰੀਕਾ ਦੇ ਵਿੱਚ 9 ਫਰਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 10 ਫਰਵਰੀ ਸਾਲ 2026 ਦਾ ਦਿਨ ਚੜ੍ਹ ਚੁੱਕਿਆ ਹੈ। ਮੇਰੇ ਵੱਲੋਂ ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ, ਸਵਾਗਤ ਕਰ ਰਹੇ ਹਾਂ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਮੇਰੇ ਔਰ ਪ੍ਰਵੀਨ ਦੇ ਨਾਲ ਵੇਖ ਔਰ ਸੁਣ ਰਹੇ ਜੇ। ਖਬਰਾਂ ਰੇਡੀਓ ਤੇ ਸੁਣਨ ਦੇ ਨਾਲ ਤੁਸੀਂ ਸਾਡੇ ਡਿਜੀਟਲ ਪਲੇਟਫਾਰਮ ਜਿਨ੍ਹਾਂ ਦੀ ਪੰਜਾਬੀ ਰੇਡੀਓ USA ਦਾ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਹੈ ਉਹਦੇ ਤੇ ਵੇਖ ਵੀ ਸਕਦੇ ਹੋ। ਹਫ਼ਤੇ 'ਚ 5 ਦਿਨ ਇਹ ਖਬਰਾਂ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ, ਮੰਡੇ ਟੂ ਫਰਾਈਡੇ। ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408-272 5200 4082725200। मसूद बात ने खबर ले BBC रिपोर्ट कर रहा है कि प्राइम मिनिस्टर शहबाज शरीफ ने पाकिस्तानी क्रिकेट टीम ਨੂੰ ਭਾਰਤ ਨਾਲ ਖੇਡਣ ਦੀ ਇਜਾਜ਼ਤ ਦੇ ਦਿੱਤੀ। ਜੀ ਬਿਲਕੁਲ, ਇਹ ਬੜੀ ਜਿਹਨੂੰ ਕਹਿੰਦੇ ਨੇ ਕਿ ਭਾਗਤੀ ਖਬਰ ਆਈ ਹੈ ਉਦੋਂ ਜਦੋਂ ਪਾਕਿਸਤਾਨ ਨੇ ਐਲਾਨ ਕੀਤਾ ਸੀਗਾ ਕਿ ਜੋ ਬੰਗਲਾਦੇਸ਼ ਦੇ ਨਾਲ ਕੀਤੀ ਹੈ ਅਸੀਂ ਤੇ ਬੰਗਲਾਦੇਸ਼ ਦੇ ਨਾਲ ਖਲੋਤੇ ਹਾਂ। ICC ਦਾ ਜਿਹੜਾ ਇਕੱਠ ਹੋਇਆ ਸੀ ਉੱਥੇ ਵੀ ਪਾਕਿਸਤਾਨ ਵੇਰਿਆ ਰਿਹਾ। ਫਿਰ ਬੈਕਡੋਰ ਚੈਨਲਸ ਨੇ ਜਿਹੜੇ ਉਹਨਾਂ ਦੇ ਨਾਲ ਰਾਬਤੇ ਦੀਆਂ ਵੀ ਉਮੀਦਾਂ ਆ ਰਹੀਆਂ ਸੀਗੀਆਂ। ਪਾਕਿਸਤਾਨ ਦੇ ਸਟੇਟ TV ਨੇ ਇਹ ਐਲਾਨ ਕੀਤਾ ਐਕਸ ਦੇ ਉੱਤੇ ਕਿ ਉਹਨਾਂ ਨੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦਾ ਨਹੀਂ, ਉਹਨਾਂ ਆਖਿਆ ਕਿ ਗਵਰਨਮੈਂਟ ਆਫ ਪਾਕਿਸਤਾਨ ਨੇ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਇਜਾਜ਼ਤ ਦਿੱਤੀ ਹੈ ਕਿ 15 ਫਰਵਰੀ ਨੂੰ ਪਾਕਿਸਤਾਨ ਔਰ ਭਾਰਤ ਵਿਚਕਾਰ ਸ਼ਡਿਊਲ ਜਿਹੜਾ ਪੂਲ ਮੈਚ ਆ T20 ਵਰਲਡ ਕੱਪ ਦਾ ਉਹ ਹੁਣ ਖੇਡਣਗੇ। ਇਸ ਤੋਂ ਬਾਅਦ ਫਿਰ BBC ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਹੈ। ਇਹ ਇਜਾਜ਼ਤ ਦੇ ਨਾਲ PTV ਨੇ ਇਹ ਵੀ ਆਖਿਆ ਹੈ ਕਿ ਇਸ ਇਜਾਜ਼ਤ ਦੇ ਨਾਲ ਬਾਕਾਇਦਾ ਇਹ ਸ਼ਰਤਾਂ ਤੈਅ ਹੋਈਆਂ। ਇੱਕ ਇਕੱਠ ਹੋਇਆ ਪ੍ਰਵੀਨ ਪਿਛਲੀ ਰਾਤ ਪਾਕਿਸਤਾਨ ਦੇ ਇੰਟੀਰੀਅਰ ਫੈਡਰਲ ਮਿਨਿਸਟਰ ਨੇ ਜਿਹੜੇ ਮੋਹਸਨ ਨਕਵੀ, ICC ਦੇ ਜ਼ਿੰਮੇਦਾਰ ਔਰ ਬੰਗਲਾਦੇਸ਼ ਦੇ ਜ਼ਿੰਮੇਦਾਰ, ਇਹ ਤਿੰਨਾਂ ਦੀ ਬੜੀ ਲੰਮੀ ਚੌੜੀ ਗੱਲਬਾਤ ਹੈ ਜਿਹੜੀ ਉਹ ਚੱਲੀ। ਪਾਕਿਸਤਾਨ ਨੇ ਖੁੱਲ ਕੇ ਕਹਿੰਦੇ ਨੇ ਕਿ ਆਪਣੀਆਂ ਚਿੰਤਾਵਾਂ ਉਹਦੇ ਚ ਦੱਸੀਆਂ ਨੇ। ਉਸ ਤੋਂ ਬਾਅਦ ਹੁਣ ਇਹ ਖਬਰਾਂ ਸਾਹਮਣੇ ਆਈਆਂ ਨੇ ਕਿ ਬੰਗਲਾਦੇਸ਼ ਦੇ ਉੱਤੇ ਨਾ ਤੇ ICC ਕੋਈ ਪਾਬੰਦੀਆਂ ਲਾਏਗਾ, ਨਾ ਕੋਈ ਜੁਰਮਾਨੇ ਕਰੇਗਾ। ਬੰਗਲਾਦੇਸ਼ ਤੇ T20 ਵਰਲਡ ਕੱਪ ਖੇਡਣ ਤੋਂ ਇਨਕਾਰ ਜਾਂ ਭਾਰਤ ਦੇ ਵਿੱਚ ਖੇਡਣ ਤੋਂ ਇਨਕਾਰ ਤੋਂ ਬਾਅਦ ਇਹ ਸਾਰੇ ਮਾਮਲੇ ਭਖਣੇ ਸਨ। ICC ਇਹਦੇ ਤੇ ਐਗਰੀ ਹੈ ਔਰ ਉਸ ਤੋਂ ਬਾਅਦ ਪਾਕਿਸਤਾਨ ਔਰ ਭਾਰਤ ਦਾ 15 ਫਰਵਰੀ ਦਾ ਮੈਚ ਹੈ ਜਿਹੜਾ ਇਹ ICC ਸਮੇਤ ਹਰ ਪਾਸਿਓਂ ਕੰਬਾਊ ਪੁੱਤ ਮੈਚ ਆ, ਹਾਰਡ ਕੇਕ ਹੈ। ਸਭ ਤੋਂ ਬਹੁਤੀ ਕਮਾਈ ਇਹਦੇ ਤੋਂ ਹੁੰਦੀ ਹੈ ਔਰ ਉਹਦੇ ਤੋਂ ਪਾਕਿਸਤਾਨ ਇਨਕਾਰੀ ਸੀਗਾ। ਹੁਣ ਸ੍ਰੀਲੰਕਨ ਪ੍ਰੈਜ਼ੀਡੈਂਟ ਨੇ ਆਪ ਰਿਕੁਐਸਟ ਕੀਤੀ ਗਵਰਨਮੈਂਟ ਆਫ ਪਾਕਿਸਤਾਨ ਨੂੰ ਔਰ ਬੰਗਲਾਦੇਸ਼ੀ ਕ੍ਰਿਕਟ ਬੋਰਡ ਨੇ ਆਖਿਆ ਕਿ ਠੀਕ ਹੈ ਤੁਹਾਨੂੰ ਖੇਡਣਾ ਚਾਹੀਦਾ ਆ। ਇਸ ਤੋਂ ਬਾਅਦ ਹੁਣ ਪਾਕਿਸਤਾਨ ਜਿਹੜਾ ਉਹ ਐਗਰੀ ਹੋ ਗਿਆ, ਰਾਜ਼ੀ ਹੋ ਗਿਆ ਔਰ ਹੁਣ 15 ਫਰਵਰੀ ਦਾ ਇਹ ਮੈਚ ਹੈ ਜਿਹੜਾ ਬੜਾ ਧੂਆਂਧਾਰ ਹੋਣ ਦੀ ਉਮੀਦ ਹੈ। ਰੱਬ ਕਰੇ ਕਿ ਮੈਚ ਜ਼ਰਾ ਸਵਾਦੀ ਹੋਵੇ, ਕੜਾਕੇਦਾਰ ਹੋਵੇ, ਜਿਹਨੂੰ ਕਹਿੰਦੇ ਨੇ ਕਿ ਪੰਜੇ ਲੜਦੇ ਹੋਣ। ਇਹ ਹੁਣ ਦੋਵੇਂ ਟੀਮਾਂ ਗਰਾਊਂਡ 'ਚ ਉਤਰਨਗੀਆਂ ਜੀ। ਪਾਕਿਸਤਾਨ ਨੇ ਪਹਿਲੀ ਵਾਰੀ ਇਲਜ਼ਾਮ ਲਾਇਆ ਹੈ ਕਿ ਖੂਨ ਖਰਾਬੇ ਦੀਆਂ ਕਾਰਵਾਈਆਂ 'ਚ ਭਾਰਤ ਤੁਹਾਡੇ ਇਸਰਾਈਲ ਦਾ ਵੀ ਹੱਥ ਹੈ। ਇਹ ਆਖਣਾ ਖਾਜਾ ਆਸਫ ਹੋਰਾਂ ਦਾ। ਇਸ ਤੁਹਾਡੇ ਇਸਲਾਮਾਬਾਦ ਆਮ ਤੁਹਾਡੇ ਦੀ ਅਪਡੇਟ ਵੀ ਦੇ ਜੀ। ਅਪਡੇਟ ਇਹ ਹੈ ਕਿ ਹਜੇ ਤੱਕ ਹਲਾਕਤਾਂ ਵੱਧ ਕੇ 33 ਤੱਕ ਪੜ ਗਈਆਂ। 170 ਤੋਂ ਵੱਧ ਹਜੇ ਵੀ ਫੱਟਰ ਨੇ। ਪਾਕਿਸਤਾਨ ਦੇ ਇੰਟੀਰੀਅਰ ਫੈਡਰਲ ਮਿਨਿਸਟਰ ਨੇ ਜਿਹੜੇ ਮੋਹਸਨ ਨਕਵੀ ਹੋਣੇ, ਉਹਨਾਂ ਨੇ ਐਲਾਨ ਕੀਤਾ ਹੈ ਕਿ ਇਸ ਹਮਲੇ ਦਾ ਮਾਸਟਰਮਾਈਂਡ ਹੈ ਜਿਹੜਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ। ਉਹਦੀ ਗ੍ਰਿਫਤਾਰੀ ਵਾਸਤੇ ਨੁਸ਼ਹਿਰੇ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਗਈ ਉਹਦੇ 'ਚ ਇੱਕ ASI ਦੇ ਮਰ ਜਾਣ ਸਮੇਤ ਜਾਂ ਕਹਿ ਲਵੋ ਉਹਦੀ ਹਲਾਕਤ ਦੇ ਨਾਲ 3 ਦੇ ਫੱਟਰ ਹੋਣ ਦੀ ਵੀ ਇਤਲਾਹ ਹੈ। ਇਹਨਾਂ ਦੇ ਨਾਲ ਇਹ ਜਿਹੜਾ ਆਪ ਮਾਰੂ ਸੀਗਾ ਇਹਦੇ 2 ਸਕੇ ਭਰਾਵਾਂ ਨੂੰ ਔਰ ਇਹਦੇ ਭਣਵਈਏ ਨੂੰ ਔਰ ਇੱਕ ਬੀਬੀ ਹੈ ਜਿਹੜੀ ਉਹਦੀ ਸ਼ਨਾਖਤ ਨਹੀਂ ਜ਼ਾਹਰ ਕਰ ਰਹੇ, ਇਹਨਾਂ ਨੂੰ ਪਿਸ਼ਾਵਰ ਤੋਂ ਗ੍ਰਿਫਤਾਰ ਕਰ ਲਿਆ ਹੈ। ਪਾਕਿਸਤਾਨੀ ਗਨਸ਼ਿਪ ਹੈਲੀਕਾਪਟਰ ਨੇ ਜਿਹੜੇ ਉਹਨਾਂ ਨੇ ਅਫਗਾਨਿਸਤਾਨ ਦੇ ਅੰਦਰ ਕੁਝ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਹੈ ਕਿ ਇਹ ਉਹ ਟਿਕਾਣੇ ਨੇ ਜਿੱਥੋਂ ਇਹ ਆਪ ਮਾਰੂ ਟ੍ਰੇਨਿੰਗ ਲੈ ਕੇ ਪਾਕਿਸਤਾਨ ਆ ਕੇ ਹਮਲਾ ਕੀਤਾ ਹੈ। ਤਾਲਿਬਾਨ ਇਹਦੇ ਤੋਂ ਇਨਕਾਰੀ ਨੇ ਕਿ ਜੀ ਇੱਥੇ ਤਾਂ ਕੋਈ ਕੈਂਪ ਹੈ ਹੀ ਨਹੀਂਗਾ। ਇਹ ਸਾਰੇ ਮਾਮਲਿਆਂ ਤੋਂ ਬਾਅਦ ਇੱਕ ਕਹਿ ਲਵੋ ਕਿ ਐਕਸ ਦੇ ਉੱਤੇ ਇੱਕ ਪੋਸਟ ਸੀਗੀ। ਇਹ ਪੋਸਟ ਕਰਨ ਵਾਲੇ ਨੇ ਜਿਹੜੇ ਇਹ ਰਿਜ਼ਨੋਕਿਕਸ ਨੇ, ਯਾਨੀ ਦੀ ਮੈਂ ਸਪੈਲਿੰਗਸ ਬੋਲ ਦਿੰਦਾ, DRESONANCE। ਉਹਨਾਂ ਨੇ ਇੱਕ ਪੋਸਟ ਕੀਤੀ ਕਿ ਇਸਰਾਈਲ ਦੇ ਦੁਆਲੇ ਜਿੰਨੇ ਇਸਲਾਮਿਕ ਮੁਲਕ ਨੇ ਉਹਨਾਂ ਸਾਰਿਆਂ 'ਚ ਦਾਇਸ਼ ਨੇ ਹਮਲਾ ਕੀਤਾ। ਇਸਲਾਮਾਬਾਦ ਹਮਲੇ ਦੀ ਵੀ ਜ਼ਿੰਮੇਦਾਰੀ, ਇਸ ਇਮਾਮਵਾੜੇ ਹਮਲੇ ਦੀ ਵੀ ਜ਼ਿੰਮੇਦਾਰੀ ਤੇ ਦਾਇਸ਼ ਨੇ ਕਬੂਲੀ ਹੈ ਨਾ। ਇਸ ਟਵੀਟ ਨੂੰ ਰੀਟਵੀਟ ਕੀਤਾ ਪਾਕਿਸਤਾਨੀ ਜਿਹੜੇ ਡਿਫੈਂਸ ਮਿਨਿਸਟਰ ਨੇ ਖਾਜਾ ਆਸਫ, ਔਰ ਉਹਨਾਂ ਨੇ ਆਖਿਆ ਕਿ ਪਾਕਿਸਤਾਨ 'ਚ ਖੂਨ ਖਰਾਬੇ ਮਗਰ ਜਿੰਨੀਆਂ ਪ੍ਰੌਕਸੀਸ ਨੇ ਭਾਰਤ ਦੇ ਨਾਲ ਉਹਨਾਂ ਸਾਰੀਆਂ ਨੂੰ ਇਸਰਾਈਲ ਦੀ ਸ਼ੈ ਹੈ ਜਿਹੜੀ ਉਹ ਹਾਸਿਲ ਹੈ।
ਉਹਨਾਂ ਨੂੰ ਇਸਰਾਈਲੀ ਹਲਾਸ਼ੇਰੀ ਹੈ ਜਿਹੜੀ ਉਹ ਲੱਭ ਰਹੀ ਹੈ, ਉਹਨਾਂ ਨੂੰ ਇਸਰਾਈਲੀ ਸਪੋਰਟ ਹੈ ਜਿਹੜੀ ਉਹ ਹੈ ਆ। ਤੇ ਇਹ ਪਹਿਲੀ ਵਾਰ ਨਹੀਂ ਹੋਇਆ, ਪਾਕਿਸਤਾਨ ਇਸ ਤੋਂ ਪਹਿਲਾਂ ਵੀ ਕਹਿੰਦਾ ਆਇਆ ਹੈ ਕਿ ਇਸਰਾਈਲ ਇੱਕ ਅਤਿਗਤ ਮੁਲਕ ਹੈ। ਹੁਣ ਪਾਕਿਸਤਾਨ ਦੇ ਡਿਫੈਂਸ ਮਿਨਿਸਟਰ ਨੇ ਦੋ ਟੋਕ ਲਫ਼ਜ਼ਾਂ ਦੇ ਵਿੱਚ ਇਹ ਆਖਿਆ ਆ ਕਿ ਇਹ ਨਕਸ਼ਾ ਹੈ ਜਿਹੜਾ ਇਹਦੇ ਉੱਤੇ ਲੱਗੇ ਦਾਇਰੇ ਇਹ ਦੱਸ ਰਹੇ ਨੇ ਕਿ ਇਹ ਦਾਇਸ਼ ਹੈ ਜਿਹੜੀ ਇਹ ਇਸਰਾਈਲ ਦੇ ਅੰਦਰ ਤੇ ਕੋਈ ਇਹੋ ਜਿਹੇ ਹਮਲੇ ਨਹੀਂ ਕਰਨ ਦੀ। ਕਿੰਨੇ ਇਸਲਾਮੀ ਮੁਲਕ ਨੇ ਜਿਹੜੇ ਇਸਰਾਈਲ ਦੇ ਆਲੇ ਦੁਆਲੇ ਨੇ ਜਿੱਥੇ ਕੋਈ ਸਕੂਨ ਰਿਹਾ ਹੋਵੇ, ਇਨਕਲੂਡਿੰਗ ਪਾਕਿਸਤਾਨ। ਯਾਨੀ ਇਹ ਹਮਲਿਆਂ ਨੂੰ ਪਾਕਿਸਤਾਨ ਹੁਣ ਇਸਰਾਈਲ ਦੀ ਇਸ ਪ੍ਰੌਕਸੀ ਵਾਰ ਦੇ ਨਾਲ ਜਾਂ ਇਸ ਸਾਜ਼ਿਸ਼ ਦੇ ਨਾਲ ਜੋੜਿਆ। ਔਰ ਡਿਫੈਂਸ ਮਿਨਿਸਟਰ ਦਾ ਬਿਆਨ ਹੈ ਜਿਹੜਾ ਉਹ ਕੋਈ ਆਮ ਬਿਆਨ ਨਹੀਂ ਹੈ। ਤੇ ਦੂਸਰੇ ਪਾਸੇ यूनिसेफ ने आख्या है कि इबादत करते बच्चे इमामवाड़े च ने, मसीते ने या किसी होर धार्मिक स्थान ते ने, उन्हां दा कतल किसी सूरत काबिल कबूल नहीं। अमरीका समेत पूरी दुनिया ने इमामवाड़े दे विच होण वाले इस खूनगर्दी, इस अतगर्दी ते पाकिस्तान दे नाल सोख सतरां जिहड़ियां ओ आखियां जी। खलाई मिशन ते जाण वास्ते पाकिस्तान ने अपने 2 खलाबाजां दा चुनाव कर लिया है जिन्हां नूं चाइना ट्रेनिंग देवेगा। जी बिल्कुल, ये पाकिस्तानी फौज का इतलावा देने वाला महकमा है ISPR, जिन्होंने ये दूसरा राउंड है प्रवीण। पहला तो यह सीगा कि खलाई मिशन दे हजे तक कोई पाकिस्तानी गया नहीं क्या, ये हुण पहली बार आया कि चाइना पाकिस्तान, ज़ाहिर है सांझ हुण दुनिया तो लुकी नहीं है, उन्हें ये ऑफर की थी। पाकिस्तानी एक सैटेलाइट मिशन है जिहड़ा वो भी चाइना तो गया। हुण पाकिस्तान थोड़ा जिहा इस मामले च इंडिपेंडेंट होण डिया। सो स्पार्को दे महकमे ਵੱਲੋਂ ਇਹ ਪਹਿਲਾਂ ਸਾਰੇ ਮਾਮਲੇ ਹੋਏ, ਇੱਕ ਰਾਉਂਡ ਮੁਕੰਮਲ ਹੋਇਆ, ਕੁਝ ਲੋਕਾਂ ਦਾ ਚੁਣਾਵ ਹੋਇਆ, ਫਿਰ ਉਹਨਾਂ 'ਚ ਕੁਝ ਹਾਈਲਾਈਟ ਹੋਏ, ਫਿਰ ਉਹਨਾਂ ਦਾ ਰੀਐਡੀਸ਼ਨ ਹੋਇਆ ਔਰ ਉਸ ਤੋਂ ਬਾਅਦ ਹੁਣ ISPR ਨੇ ਇਹ ਅਨਾਉਂਸ ਕੀਤਾ ਹੈ ਕਿ 2 ਬੰਦਿਆਂ ਦਾ ਚੁਣਾਵ ਹੋਇਆ ਆ ਜਿਹੜੇ ਹੁਣ ਚਾਈਨੀਜ਼ ਜਿਹੜਾ ਉਹਨਾਂ ਦਾ ਖਲਾਈ ਮਿਸ਼ਨ ਜਾਂ ਸਪੇਸ ਸੈਂਟਰ ਹੈ ਉੱਥੇ 6 ਮਹੀਨਿਆਂ ਦੀ ਆਲਾ ਦਰਜੇ ਦੀ ਟ੍ਰੇਨਿੰਗ ਹੈ ਜਿਹੜੀ ਉਹ ਕਰਨਗੇ। ਔਰ ਇਸ ਤੋਂ ਬਾਅਦ ਇਹਨਾਂ ਚੋਂ ਇੱਕ ਕੈਂਡੀਡੇਟ ਜਾਂ ਚੁਣੇ ਗਏ 2 ਲੋਕ ਨੇ ਜਿਹੜੇ ਇਹਨਾਂ ਚੋਂ 1 ਅਕਤੂਬਰ ਜਾਂ ਨਵੰਬਰ 2026 ਚ ਚਾਈਨੀਜ਼ ਸਪੇਸ ਸਟੇਸ਼ਨ ਤੋਂ ਜਿਹੜਾ ਮਿਸ਼ਨ ਜਾ ਰਿਹਾ ਆ ਉਹਦੇ ਵਾਸਤੇ ਉਹਦਾ ਚੁਣਾਵ ਆ ਜਿਹੜਾ ਉਹ ਹੋਏਗਾ। ਸੋ ਇਹ ਪਹਿਲਾ ਮੌਕਾ ਆ ਰਿਹਾ ਹੈ ਕਿ ਪਾਕਿਸਤਾਨ 'ਚ ਇਹ ਮਾਮਲੇ ਨੇ ਜਿਹੜੇ ਇਹ ਅੱਗੇ ਵਧਣ ਡੇ ਨੇ। ਸ਼ਾਰਟ ਲਿਸਟਡ ਇਹ ਜਿਹੜੇ ਕਹਿ ਲਵੋ ਕਿ ਸਾਰੇ ਕੈਂਡੀਡੇਟ ਸਨ, ਪੂਰੇ ਮੁਲਕ ਦੇ ਵਿੱਚੋਂ ਇਹਨਾਂ ਕਾਬਲ ਲੋਕਾਂ ਦਾ ਜਿਹੜਾ ਉਹ ਚੁਣਾਵ ਕੀਤਾ ਗਿਆ। ਮੁਕਾਬਲਾ ਸਖਤ ਸੀਗਾ ਕਿ ਸਿਰਫ 2 ਦਾ ਚੁਣਾਵ ਕਰਨਾ ਸੀਗਾ, ਉਹਨਾਂ ਦੇ ਵਿੱਚੋਂ ਇਹ 2 ਨੇ ਜਿਹੜੇ ਇਹ ਸਾਹਮਣੇ ਆਏ ਨੇ ਔਰ ਹੁਣ ਬਾਕਾਇਦਾ ਇਹਨਾਂ ਨੂੰ ਡਿਕਲੇਅਰ ਕਰ ਦਿੱਤਾ ਗਿਆ ਜਾਂ ਅਨਾਉਂਸ ਕਰ ਦਿੱਤਾ ਗਿਆ ਹੈ ਜੀ। ਭਾਟੀ ਗੇਟ ਖੁੱਲੇ ਗਟਰ 'ਚ ਡਿੱਗ ਕੇ ਮੌਣ ਵਾਲੀ ਮਾਂ ਧੀ ਦੇ ਕੇਸ 'ਚ ਸੁਲਹ ਸਫਾਈ ਹੋ ਗਈ ਹੈ। ਸੀਐਮ ਮਰੀਮ ਨਵਾਜ਼ ਹੋਰਾਂ ਨੇ ਇਸ ਬਾਰੇ ਟਵੀਟ ਵੀ ਕੀਤਾ ਹੈ। जी जाहिर है मौन वाले मर गए, पिछलिਆਂ ਨੂੰ ਵਿਚਾਰਿਆਂ ਨੂੰ 5 ਘੰਟੇ ਜੋ ਪੁਲਿਸ ਦੀ ਹਿਰਾਸਤ ਦੇ ਵਿੱਚ ਹੋਇਆ, ਪੁਲਿਸ ਨੇ ਬਲੈਂਕ ਪੇਪਰਾਂ ਦੇ ਉੱਤੇ ਅੰਗੂਠੇ ਔਰ ਸਾਈਨ ਕਰਾਏ। ਵਜ੍ਹਾ ਕੀ ਸੀਗੀ ਕਿ ਕੇਸ ਆ ਜਿਹੜਾ ਉਹ ਜ਼ਿੰਮੇਦਾਰਾਂ ਦੇ ਹੱਕ ਦੇ ਵਿੱਚ ਹੋ ਜਾਏ। ਮਰੀਮ ਨਵਾਜ਼ ਉਹਨਾਂ ਨੇ ਨੋਟਿਸ ਲਿਆ। ਉਸ ਤੋਂ ਬਾਅਦ ਹੁਣ ਮਰੀਮ ਨਵਾਜ਼ ਹੁਣ ਹੀ ਇਹ ਟਵੀਟ ਕਰ ਰਹੀਆਂ ਨੇ ਕਿ ਜਿਹੜੇ ਗ੍ਰਿਫਤਾਰ ਮੁਲਜ਼ਮ ਸਨ, ਜਿਹੜੇ ਕਿ ਸਰਕਾਰੀ ਆਲਾ ਦਰਜੇ ਦੇ ਅਫਸਰ ਸਨ, ਜਿਨ੍ਹਾਂ 'ਚ ਪ੍ਰੋਜੈਕਟ ਮੈਨੇਜਰ ਅਸਗਰ ਸਿੰਧੂ ਸੀ, ਸੇਫਟੀ ਇੰਚਾਰਜ ਸਿੰਜ਼ਲਾ ਸੀ ਔਰ ਸਾਈਟ ਇੰਚਾਰਜ ਅਹਿਮਦ ਨਵਾਜ਼ ਸਨ, ਇਹਨਾਂ ਦੇ ਬਾਰੇ ਬਕਾਇਦਾ ਕੱਲ ਕਚਹਿਰੀ ਦੇ ਵਿੱਚ ਜਦੋਂ जुडिशियल मजिस्ट्रेट शफकत अब्बास के रूबरू ये बंदा जिहदी घर वाली और बेटी है जिहड़ी वो मर गई गटर च डिग के, वो पेश होया। उन्हें आख्या कि मेरी मुलजमान दे नाल सुलह हो गई है और मैं इन्हां नूं माफ करना है। हुण मरियम नवाज होना ने ये ट्वीट किया है कि जी इस सुलह दे बदले ये मौन वाली दा जिहड़ा घर वाला आ गुलाम मुर्तजा उन्हें 85 लाख रुपये ले ने, जद के कुड़ी दा जिहड़ा या मौन वाली है ਉਹਦੇ ਪਿਓ ਸਾਜਦ ਨੇ 25 ਲੱਖ ਰੁਪਈਆ ਜਿਹੜਾ ਲਿਆ। ਇਦਾਂ ਇਹ 1 ਕਰੋੜ ਤੇ ਸਮਝ ਲਵੋ ਕਿ 10 ਲੱਖ ਰੁਪਏ ਦੇ ਵਿੱਚ ਡੀਲ ਹੋਈ ਹੈ, ਜਿਹਦੇ ਬਦਲੇ ਇਹਨਾਂ ਨੇ ਮਾਫੀ ਦੇ ਦਿੱਤੀ ਹੈ। ਔਰ ਮੌਨ ਵਾਲੇ ਨੇ ਜਿਹੜੇ ਉਹ ਕਬਰਾਂ 'ਚ ਅਪੜ ਗਏ, ਇਹਨਾਂ ਦੇ ਨਾਲ ਜਿਹੜੀ ਬਦਸਲੂਕੀ ਹੋਈ ਉਹਦਾ ਪਾਕਿਸਤਾਨ 'ਚ ਇੰਨਾ ਮੁੱਲ ਪਿਆ ਔਰ ਬੜਾ ਵੱਧ ਚੜ ਕੇ ਜਿਹੜਾ ਉਹ ਪਾਕਿਸਤਾਨੀ ਲਹਿੰਦੇ ਪੰਜਾਬ ਦੇ ਜਿਹੜੀ CM ਨੇ ਮਰੀਮ ਨਵਾਜ਼ ਹੋਣੇ ਉਹ ਇਹਦੇ ਤੇ X ਦੇ ਉੱਤੇ ਟਵੀਟ ਕਰਕੇ ਦੱਸ ਰਹੀਆਂ ਜੀ। इस्लामाबाद च हुण कोई टैक्सी सर्विस, बाइक या सर्विस चलाउण वास्ते रजिस्ट्रेशन जरूरी हो गई है। सैनेट च भी इस बारे कानून पिया फिरदा, की जानकारी तुहाडे कोल? सैनेट तो परवीन कानून मंजूर भी हो गया है कि इस्लामाबाद शहर च किसी ने टैक्सी चलानी है, बाइक या सर्विस चलानी, बाइक सर्विस जिहड़ी है या कोई होर टैक्सी चलानी है, इन्हां सारिਆਂ ਨੂੰ ਰੈਗੂਲਰਾਈਜ਼ ਕੀਤਾ ਜਾਏ, ਰਜਿਸਟ੍ਰੇਸ਼ਨ ਇਹਨਾਂ ਦੀ ਲਾਜ਼ਮੀ ਕੀਤੀ ਜਾਏ। ਇਹਦੇ ਕਈ ਕਾਰਨ ਨੇ, ਵਾਰਦਾਤਾਂ ਨੇ, ਕੁਝ ਤੇ ਇਹ ਹੈ ਕਿ ਇਹ ਸਰਵਿਸਿਜ਼ ਚਲਾਉਣ ਵਾਲਿਆਂ ਨੂੰ ਹੋਈਆਂ ਔਰ ਕੁਝ ਇਹ ਹੈ ਕਿ ਮੁਸਾਫਰ ਨੇ ਜਿਹੜੇ ਉਹ ਖਤਰਨਾਕ ਰੂਪ ਦੇ ਵਿੱਚ ਆਉਂਦੇ ਨੇ, ਇਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ। ਸੈਨੇਟ 'ਚ ਇਹ ਮਨਜ਼ੂਰ ਹੋ ਗਈ, ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਇਹਦਾ ਮਨਜ਼ੂਰ ਹੋਣਾ ਔਰ ਕਾਨੂੰਨ ਬਣ ਕੇ ਲਾਗੂ ਹੋਣਾ ਹਜੇ ਬਾਕੀ ਹੈ। ਪਰ ਇਸਲਾਮਾਬਾਦ ਦੀ ਇੰਤਜ਼ਾਮੀਆ, ਕਿਉਂਕਿ ਇਸਲਾਮਾਬਾਦ ਆਪ ਇੱਕ ਸੂਬੇ ਦਾ ਦਰਜਾ ਰੱਖਦਾ, ਪਾਕਿਸਤਾਨ ਦੀ ਰਾਜਧਾਨੀ ਹੈ, ਕੈਪੀਟਲ ਹੈ, ਸੋ ਉਥੋਂ ਦੀ ਇੰਤਜ਼ਾਮੀਆ ਨੇ ਇਹ ਤੈਅ ਕਰ ਲਿਆ ਕਿ ਹੁਣ ਇਸਲਾਮਾਬਾਦ ਸ਼ਹਿਰ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਟੈਕਸੀ ਸਰਵਿਸ, ਕੋਈ ਬਾਈਕ ਸਰਵਿਸ ਹੈ ਜਿਹੜੀ ਉਹਦਾ ਚਲਾਉਣ ਵਾਸਤੇ ਪਹਿਲਾਂ ਰਜਿਸਟ੍ਰੇਸ਼ਨ ਜ਼ਰੂਰੀ ਹੈ। ਨਾਲ ਹੀ ਇੰਤਜ਼ਾਮੀਆ ਨੇ ਆਖਿਆ ਕਿ ਜਿੰਨੀਆਂ ਸਰਵਿਸਿਜ਼ ਇਸਲਾਮਾਬਾਦ 'ਚ ਕੰਮ ਕਰ ਰਹੀਆਂ ਉਹਨਾਂ ਸਾਰਿਆਂ ਦੇ CEOs ਨੇ, ਜਿਹੜੇ ਪ੍ਰਧਾਨ ਨੇ, ਜਿਹੜੇ ਕੰਟਰੀ ਦੇ ਵਿੱਚ ਕੰਟਰੀ ਆਪਰੇਸ਼ਨਲ ਆਫੀਸਰਸ ਨੇ, ਜਿਹੜੇ ਉਹਨਾਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਰਜਿਸਟ੍ਰੇਸ਼ਨ ਬਾਰੇ ਦੱਸਿਆ ਜਾਏ ਕਿ ਲੀਗਲਾਈਜ਼ ਕਰਨ ਵਾਸਤੇ, ਕਾਨੂੰਨੀ ਤੌਰ ਤੇ ਕੰਮ ਕਰਨ ਵਾਸਤੇ ਇਹ ਜ਼ਰੂਰੀ ਹੈ। ਇਹਦੇ 'ਚ ਜਿਹੜਾ ਰਾਈਡਰ ਹੈ ਉਹ ਆਪਣਾ ਪ੍ਰਵੀਨ ਅਸਲੀ, ਪਹਿਲਾਂ ਤੁਸੀਂ ਰਾਈਡ ਬੁੱਕ ਕਰਦੇ ਜੇ, ਰਾਈਡ ਤੇ ਬੁੱਕ ਕਰ ਲਈ ਗੱਡੀ, ਉਹ ਬੰਦਾ ਹੋਰ ਆ।
ਕਈ ਵਾਰਾਂ ਬੁੱਕ ਕਰ ਲਈ ਬੰਦਾ ਉਹ ਆ ਗੱਡੀ ਹੋਰ ਆ। ਬਿਲਕੁਲ ਹੁਣ ਇਹੋ ਜਿਹਾ ਕੰਮ ਨਹੀਂ ਹੋਏਗਾ, ਜਿਹੜੀ ਗੱਡੀ ਹੋਏਗੀ ਜਿਹਦੇ ਨਾਂ ਤੇ ਰਜਿਸਟਰਡ ਹੋਏਗੀ, ਜਿਹੜੇ ਬੰਦੇ ਦਾ ਅਕਾਊਂਟ ਹੋਏਗਾ ਉਹੀ ਹੋਏਗਾ ਔਰ ਉਹੀ ਗੱਡੀ ਆਏਗੀ। ਜਿਹੜੇ ਇਦਾਂ ਨਹੀਂ ਕਰਨਗੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਨੰਬਰ 3 ਇਹ ਹੈ ਕਿ ਇਹ ਸਾਰੇ ਡਾਟੇ ਤੱਕ ਇਸਲਾਮਾਬਾਦ ਇੰਤਜ਼ਾਮੀਆ ਔਰ ਇਸਲਾਮਾਬਾਦ ਪੁਲਿਸ ਨੂੰ ਐਕਸੈਸ ਦਿੱਤੀ ਜਾਏਗੀ ਤਾਂ ਜੇ ਸਿਕਿਉਰਿਟੀ ਹੈ ਜਿਹੜੀ ਉਹਨੂੰ ਹੋਰ ਸੁਰੱਖਿਅਤ ਕੀਤਾ ਜਾ ਸਕੇ। ਨਵਾਂ ਕੰਮ ਜਿਹੜਾ ਇਹਨਾਂ ਨੇ ਕੀਤਾ ਉਹ ਇਹ ਹੈ ਕਿ ਜਿਹੜੇ ਲੋਕ ਸਫ਼ਰ ਕਰ ਰਹੇ ਨੇ, ਮੁਸਾਫਰ ਨੇ ਜਿਹੜੇ ਜਿਨ੍ਹਾਂ ਨੇ ਟੈਕਸੀ, ਉਹਨਾਂ ਦਾ ਵੀ ਸ਼ਨਾਖਤੀ ਕਾਰਡ ਨੰਬਰ ਹੈ ਜਿਹੜਾ ਉਹ ਦਿੱਤਾ ਜਾਏਗਾ ਔਰ ਇਹ ਉਸ ਰਾਈਡ ਦੇ ਡਰਾਈਵਰ ਦੀ ਜ਼ਿੰਮੇਵਾਰੀ ਹੋਏਗੀ ਕਿ ਉਹ ਸ਼ਨਾਖਤੀ ਕਾਰਡ ਨੰਬਰ ਹੈ ਜਿਹੜਾ ਉਹ ਇੰਟਰ ਕਰੇਗਾ। ਤੇ ਇਹ ਇੱਕ ਕੰਮ ਜਿਹੜਾ ਇਹ ਲਾਗੂ ਹੋ ਚੁੱਕਿਆ ਹੈ। ਨੈਸ਼ਨਲ ਅਸੈਂਬਲੀ ਤੋਂ ਮਨਜ਼ੂਰ ਹੋਣ ਤੋਂ ਬਾਅਦ ਇਸ ਇਸਲਾਮਾਬਾਦ ਤੱਕ ਰਹਿੰਦਾ ਹੈ ਜਾਂ ਪਾਕਿਸਤਾਨ ਦੇ ਬਾਕੀ ਫੈਡਰਲ ਏਰੀਆ 'ਚ ਵੀ ਇਹ ਲਾਗੂ ਹੁੰਦਾ, ਇਹ ਤੇ ਆਉਣ ਵਾਲਾ ਵਕਤ ਦੱਸੇਗਾ। ਪਰ ਇਸਲਾਮਾਬਾਦ ਸ਼ਹਿਰ ਹੈ ਜਿਹੜਾ ਉਹਦੇ 'ਚ ਇਹ ਲਾਜ਼ਮੀ ਹੋ ਗਿਆ ਕਿ ਕੋਈ ਵੀ ਟੈਕਸੀ ਸਰਵਿਸ, ਬਾਈਕ ਸਰਵਿਸ ਚਲਾਉਣੀ ਹੈ ਤੇ ਉਹਦੀ ਰਜਿਸਟ੍ਰੇਸ਼ਨ ਜ਼ਰੂਰੀ ਹੈ, ਉਹਦੇ ਤੇ ਸਫ਼ਰ ਕਰਨ ਵਾਲਿਆਂ ਦੀ ਰਜਿਸਟ੍ਰੇਸ਼ਨ ਜਾਂ ਐਂਟਰੀ ਜ਼ਰੂਰੀ ਹੈ। ਜੀ ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇਹ ਗੱਲ ਜਿਹੜੀ ਸੀ ਹਰ ਵਾਰ ਕਰੀਦੀ ਹੁੰਦੀ ਹੈ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook ਹੈ, YouTube ਹੈ, Instagram ਹੈ, TikTok ਹੈ, ਉਹਨਾਂ ਤੇ ਵੀ ਵੇਖ ਔਰ ਸੁਣ ਸਕਦੇ ਹੋ। ਇਹਨਾਂ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਪ੍ਰਵੀਨ ਦੱਸਣਗੀਆਂ। ਇੰਨਾ ਦੱਸਦਾ ਜਾਵਾਂ ਕਿ ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਪੇਸ਼ ਕਰਨੇ ਆ। ਆਪਣੇ ਕਾਰੋਬਾਰ ਦੇ ਵਧਾਅ ਵਾਸਤੇ, ਉਹਦੀ ਤਰੱਕੀ ਵਾਸਤੇ ਇਹਨਾਂ ਖਬਰਾਂ ਨੂੰ ਸਪਾਂਸਰ ਕਰੋ, ਜਿਹਦੇ ਲਈ ਨੰਬਰ ਹੈ 408 272 5500 408 2725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।